हाँ जी, सब तो पहले तो जी साਰਿਆਂ ਨੂੰ अस्सलाम वालेकुम जी, सत श्री अकाल। किद्दां जी सारे वीर, उम्मीद करदा भी तुसीं सारे वधिया होवोगे। मालक साਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ जी। मैं ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ ਇੱਕ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਜੀ। ਸਤ ਬਿਸਮਿल्ला ਕਰਦੇ ਆ ਜੀ। ਅੱਜ ਦਾ ਆਪਣਾ ਵਲੌਗ ਸ਼ੁਰੂ। ਅੱਜ ਠੰਡ ਵੀ ਆ, सूरज अज थोड़ा थोड़ा ही निकलिया होया। सुबह का मौसम जिहड़ा आ वो बदल गया होया। सुबह धुंध भी सी ते रात की बदल भी, बस मिलिया जुलिया जिहा काम चलता पिया। ते मैं इस वेले जी पहुंचिया राणा असलम खान वकार साहब दे डेरे। ते इन्हां ने कहा सीगा अज भी वादा खिलाफी, पर गल ये भी अज इत्थे मैं पहुंचिया ते इत्थे काम जिहड़ा ना शुरू आ। कल मैं तुहानूं दिखाया सी भी कंध, पर ये कहंदे सी करनी उधर नूं आ ते बनी इधर नूं पई आ। इन्हां नूं भी पुछ दसदे आ ते वीडियो पूरी देखियो जी, ते मज़ा आऊगा जी। राणा असलम दीयां गल्लां दा तुहानूं पता ही आ। अस्सलाम वालेकुम जी राणा साहब, ठहर जो जी एक बारी। ठीक है, मैं तुहानूं मैग दे लवां जी। हेलो, ये चलदा ठीक है। अस्सलाम वालेकुम, वालेकुम सलाम। की हाल चाल है हाँ जी? ठीक ठाक बिल्कुल। राणा साहब तुसीं फेर ओही कीती हाँ ਜਿਹੜੀ ਤੁਸੀਂ ਹਸਬੇ ਮਾਮੂਲ ਕਰਦੇ ਆ। भी कह के नहीं आए ਹੁਣ ਸਵੇਰੇ ਸਵੇਰੇ ਫਖਰ ਨੇ ਆ ਫੜਿਆ ਭਾਈ। ਅੱਛਾ, ਫਖਰ ਨੂੰ 2 ਦਿਨਾਂ ਤਾਂ ਅਸੀਂ ਫਖਰ ਦੀ ਢੀਕ ਸੀ। ਹਾਂ ਅੱਜ ਫਿਰ ਫਖਰ ਜਿਹੜਾ ਵਾ ਨਾ ਆ ਗਿਆ। ਫਖਰ ਪਹਿਲਾਂ ਵੀ ਆਪਣੇ ਕੈਮਰੇ ਚ ਇੱਕ ਦਿਨ ਆਇਆ। ਹਾਂ ਫਖਰ ਭਾਈ ਆਪਣਾ ਜਿਹੜਾ ਕਹਿੰਦੇ ਨਹੀਂ ਹੁੰਦੇ ਫੈਮਿਲੀ ਮਿਸਤਰੀ ਹੈ। ਸੇਪੀ ਵਾਲਾ ਹੀ ਬਣਾ ਲਿਆ ਤੁਸੀਂ। ਨਹੀਂ ਨਹੀਂ ਇਹ ਭਾਈ ਆਪਣਾ ਛੋਟਾ ਬਹੁਤ ਇਹਦੇ ਨਾਲ ਨਾ ਕਰੂਰਾ ਜਿਹੜਾ ਥੋੜੇ ਬੰਦਿਆਂ ਨਾਲ ਹੀ ਰਲਦਾ। ਅੱਛਾ, ਕਰੂਰਾ ਵੀ ਰਲ ਗਿਆ। ਹਾਂ ਇਹਦੇ ਨਾਲ ਨਹੀਂ, ਬਹੁਤ ਅੱਛਾ ਬੰਦਾ ਵਾ। ਵਾਹ ਭਾਈ ਵਾਹ। ਕਿਉਂਕਿ ਇਹ ਨਾ ਕਹਾਣੀਆਂ ਨਹੀਂ ਕਰਦਾ, ਵਰਨਾ ਆਮ ਤੌਰ ਤੇ ਜਿਹੜੇ ਰਿਪੇਅਰ ਕਰਨ ਵਾਲੇ ਤੇ ਕੰਮ ਕਰਨ ਵਾਲੇ ਨਾ ਅਗਲੇ ਬੰਦੇ ਨੂੰ ਆਪਣਾ ਹੀ ਨਾਵਲ ਸੁਣਾਈ ਰੱਖਦੇ ਆ। ਵੀ ਇੰਜ ਨਹੀਂ ਇੰਜ, ਇਹਨੇ ਬਸ ਆਪਣਾ ਨਾ ਕੰਮ ਲੱਗੇ ਰਹਿਣਾ। ਇੱਕ ਫਿਰ ਪ੍ਰੋਬਲਮ ਨਹੀਂ, ਕਈ ਹੁੰਦਾ ਨਾ ਜਿਸ ਤਰ੍ਹਾਂ ਨਾਈ ਹੁੰਦੇ ਨਾ, ਉਹ 4 ਬੰਦੇ ਵੀ ਕੋਲ ਹੋਣ ਨਾ, ਉਹਨਾਂ ਨੇ ਇੱਕ ਚੀਜ਼ ਆ ਕਹਿਣਾ ਆ ਲੈ ਆ, ਫਿਰ ਦੂਸਰੇ ਨੂੰ ਭੇਜ ਦਿੱਤਾ, ਤੀਸਰੇ ਨੂੰ ਭੇਜ ਦਿੱਤਾ। ਮਿਸਤਰੀਆਂ ਦਾ ਵੀ ਇਹ ਅਸੂਲ ਹੁੰਦਾ, 4 ਬੰਦੇ ਹੀ ਬੈਠੇ ਆ ਨਾ, ਉਹਨਾਂ ਨੇ ਕਹਿਣਾ ਜੀ ਆਹ ਸ਼ਾ ਫੜ ਲਿਓ, ਉਹ ਫਿਰ ਦੂਸਰੇ ਨੂੰ ਭੇਜ ਦਿੱਤਾ, ਤੀਸਰੇ ਨੂੰ ਭੇਜ ਦਿੱਤਾ। ਇਹ ਨਾ ਆਪੇ ਹੀ ਚੀਜ਼ਾਂ ਫੜ ਲੈਂਦੇ ਆ। ਤੇ ਹੁਣ ਸਾਡੇ ਕੋਲ ਨਾ ਇੱਕ ਉਹ ਰੇੜੀ ਨਹੀਂ ਸੀ ਸਾਡੀ ਆਪਣੇ ਵਾਲੀ, ਤੇ ਰੇੜੀ ਜਿਹੜੀ ਆ ਨਾ ਹੋ ਗਈ। ਤੁਸੀਂ ਕੱਲ ਦੱਸਿਆ ਸੀ ਵੀ ਉਹ ਕੋਈ ਚੁੱਕ ਲੈ ਗਿਆ। ਉਹ ਪਹਿਲੇ 2 ਸੀ ਰੇੜੀਆਂ, ਇੱਕ 5-6 ਸਾਲ ਪਹਿਲੇ ਕੋਈ ਰਿਸ਼ਤਰੀ ਮੰਗ ਕੇ ਲੈ ਗਿਆ, ਸਾਨੂੰ ਯਾਦ ਨਹੀਂ ਕੌਣ ਲੈ ਗਿਆ। ਤੇ ਇਹ ਬਗੈਰ ਮੰਗੀ ਲੈ ਗਿਆ। ਤੇ ਇਹ ਦੋਨੇ ਹੁਣ ਜੀ ਉਹ ਕਿਰਾਏ ਤੇ ਲਿਆਂਦੀ ਆ, ਉਹ ਖੜੀ ਆ ਰੇੜੀ। 100 ਰੁਪਈਆ ਕਹਿੰਦੇ, ਹਾਂ ਰੋਜ਼ ਦਾ ਕਿਰਾਇਆ ਕਹਿੰਦੇ। ਇਹਦਾ 100 ਰੁਪਈਆ ਕਿਰਾਇਆ? ਆਹੋ, ਯਾਨੀ ਕਿ ਮੇਰਾ ਖਿਆਲ 2 ਮਹੀਨੇ ਚ ਰੇੜੀ ਦੇ ਪੈਸੇ ਪੂਰੇ ਕਰ ਲੈਂਦੇ ਆ। ਤੇ ਦੁਰਮਟ ਜਿਹੜਾ ਨਾ, ਇਹ ਤਾਂ ਦੁਰਮਟ ਇਹ ਵੀ ਕਿਰਾਏ ਤੇ ਲੈਂਦਾ? ਨਹੀਂ, ਉੱਥੇ ਤਾਂ ਕਿਰਾਏ ਵਾਲਿਆਂ ਕੋਲ ਮਿਲਿਆ ਨਹੀਂ ਜੀ ਦੁਰਮਟ। ਅੱਛਾ, ਇਹ ਇੱਕ ਆਪਣੇ ਹੈ ਦੋਸਤ ਰੁਸਤਮ, ਅੱਛਾ, ਜਿਹਨੇ 16 ਦਰੀ ਦੀ, ਹਾਂ ਉਹ ਵੀ ਆਪਣੇ ਬੇਲੀ ਆ। ਤੇ ਇਹ ਦੁਰਮਟ ਪਹਿਲੇ ਤਾਂ ਬਣਾ ਲਿਆ ਸੀ ਗੁਲਾਮ ਮਹੀਉਦੀਨ ਨੇ ਨਾ, ਪੂਰਾ ਤਸਲਾ ਪਾਤਾ ਇੱਥੇ ਹੀ ਕੰਮ ਕਰ ਰਹੇ ਸੀ। ਉਹ ਭਾਰਾ ਚੱਕਿਆ ਨਾ ਜਾਵੇ। ਹੁਣ ਉਹ ਰੁਸਤਮ ਨੇ ਨਾ ਉਹਨੂੰ ਕਾਂਟ ਛਾਂਟ ਕਰਕੇ ਨਾ ਉਹਨੇ ਕੀਤਾ। ਉਹ ਦੁਰਮਟ ਵੈਸੇ ਲੋਹੇ ਵਾਲਾ ਕੋਈ 2000 ਰੁਪਏ ਦਾ, ਲੇਕਿਨ ਇਹ ਦੇਸੀ ਜਿਹਾ ਦੁਰਮਟ ਜਿਹੜਾ ਨਾ ਬਣ ਗਿਆ, ਇਹ ਤਾਂ ਤਕਰੀਬਨ 200 ਰੁਪਏ ਵਾਲੇ ਉਂਝ ਵੀ ਹੁੰਦੇ। ਹਾਂ ਨਹੀਂ ਅੱਛੇ ਆ ਜਿਹੜਾ ਵਾ ਨਾ, ਇਹ ਬਿਹਤਰ। ਇਹਦਾ ਵੀ 50 ਰੁਪਏ ਉਂਝ ਕਿਰਾਇਆ? ਹਾਂ 50 ਰੁਪਏ ਇਹਦਾ ਕਿਰਾਇਆ ਭਾਈ ਇਹਦਾ। ਲੇਕਿਨ ਇਹਦਾ ਵੀ ਇਹ ਤਾਂ ਹੁਣ ਆਪਣੇ ਬੇਲੀਆਂ ਦਾ ਨਾ, ਇਸ ਕਰਕੇ ਉਹਨਾਂ ਨੂੰ, ਵਰਨਾ ਇਹਦਾ ਵੀ 50 ਮਿਲਿਆ ਨਹੀਂ 50 ਰੁਪਏ। ਅੱਛਾ, ਇਹ ਕਈ ਛਾਵਾਂ ਛੋਟੀਆਂ ਛੋਟੀਆਂ ਆ ਛਾਨਣਾ ਨਹੀਂ, ਰੇਤ ਛਾਨਣ ਵਾਲਾ। ਇੱਕ ਦਫਾ ਸਾਨੂੰ ਛਾਨਣੇ ਦੀ ਲੋੜ ਪੈ ਗਈ, ਸਾਰਿਆਂ ਕੋਲ ਪਤਾ ਕੀਤਾ ਜੀ, ਉਹ ਰੇਤ ਛਾਨਣ ਵਾਲਾ ਛਾਨਣਾ ਕੋਈ ਨਾ ਮਿਲਿਆ। ਮੈਂ ਕਿਹਾ ਆਪਣਾ ਹੀ ਬਣਾ ਲਓ। ਉਹ ਆਪਣਾ ਹੀ ਬਣਾ ਲਿਆ। ਕੁਛ ਦਿਨਾਂ ਤੋਂ ਬਾਅਦ ਕੋਈ ਬੰਦਾ ਲੈ ਗਿਆ, ਉਹਨੇ ਆਪਣਾ ਬਣਾ ਲਿਆ। ਅੱਛਾ, ਮੈਂ ਨਾ ਕਿੰਨੀ ਏਰੀ ਔਜ਼ਾਰ ਜਿਹੜੇ ਆ ਨਾ, ਮੈਂ ਕਹਿੰਦਾ ਯਾਰ ਜਦੋਂ ਲੋੜ ਹੋਵੇ ਨਾ ਆਪਣੇ, ਉਹ ਮੰਗ ਕੇ ਲੈ ਜਾਂਦੇ ਆ, ਦਿੰਦੇ ਹੈ ਨਹੀਂ, ਆਪਣਾ ਬਣਾ ਲੈਂਦੇ। 5 ਕਈਆਂ ਐ ਨਾ ਦੂਸਰੇ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਮੇਰੇ ਕੋਲ। ਇੱਕ ਉਹ 2 ਰੰਬੇ ਵੱਡੇ ਸੀ ਜਿਹੜੇ ਪੱਤੋ ਕੀ ਤੋਂ ਮਿਲਦੇ ਆ, ਇੱਕ ਜਿਹਦੇ ਨਾਲ ਦੁਹਾਣੇ ਨਹੀਂ ਲਾਉਂਦੇ, ਡੂੰਘੇ ਸੁਰਾਖ ਕੱਢ ਕੇ, ਉਹ ਬਸ ਇੱਕ ਕਹਿੰਦੇ ਵੀ ਆ ਚਾਹੀਦਾ ਅੱਧੇ ਘੰਟੇ ਲਈ। ਜਿਸ ਤਰ੍ਹਾਂ ਕੱਲ ਉਹ ਰੇੜੀ ਲੈ ਗਿਆ ਇੱਕ ਬੰਦਾ, ਕਹਿੰਦਾ ਜੀ ਅੱਧੇ ਘੰਟੇ ਲਈ ਚਾਹੀਦੀ ਆ, ਉਹ ਉੱਥੇ ਖੜੀ ਸੀ ਜਿਹੜੀ। ਉਹ ਵੀ ਹਲੇ ਤੱਕ ਨਹੀਂ, ਕੋਈ ਨਹੀਂ, ਅੱਧੇ ਘੰਟਾ ਉਹਦਾ ਕੋਈ ਨਹੀਂ ਹੋਇਆ ਭਾਈ, ਉਹਦਾ ਹਲੇ ਤੱਕ ਨਹੀਂ ਹੈ। ਹੁਣ ਤੇ ਹੁਣ ਤੂੰ ਕਹੇਗਾ ਵੀ ਇਹ ਕਮਰਾ ਕੀ ਲੱਗੇ ਬਣਾਉਣ? ਮੈਂ ਤਾਂ ਕਹੂੰਗਾ ਤੁਸੀਂ ਆਪੇ ਫਿਰ ਕਹਿ ਲਓ। ਚਲੋ ਤੁਸੀਂ, ਮੈਂ ਦੱਸ ਦਿੰਦਾ ਭਾਈ ਇਸ ਤੋਂ ਪਹਿਲੇ ਕਿ ਤੂੰ ਨਾ ਵੀ ਅਸਲ ਚ ਪਹਿਲੋਂ ਹੈ ਸੀ, ਕੱਲ ਤਾਂ ਉਹ ਸੀ ਵੀ ਕੰਧ ਉਹ ਕਰੀਏ, ਫਿਰ ਇਹ ਤੈਅ ਪਾਇਆ ਕਿ ਨਹੀਂ ਨਾ ਵੀ ਕਮਰਾ ਬਣਾ ਲਈਏ ਤੇ ਇੱਕ ਇਹਨੂੰ ਨਾ ਵੀ
ਦਰਵਾਜ਼ਾ ਇੱਥੇ ਲੱਗ ਜੇ, ਗੇਟ ਲੱਗ ਜੇ ਤੇ ਤਾਲਾ ਲੱਗ ਜੇ, ਚੀਜ਼ਾਂ ਰੇੜੀ ਤੋਂ ਬਾਅਦ ਫੌਰੀ ਤੌਰ ਤੇ ਫੈਸਲਾ ਹੋਇਆ ਵੀ ਛਾਵਾਂ ਹੋਰ ਨਾ ਚੱਕੀਆਂ ਜਾਣ। ਤੇ ਰੌਲਾ ਇਹ ਹੈ ਕਿ ਸਾਡੇ ਕੋਲ ਅਸਲ 'ਚ ਨਾ 17 ਕ ਗਾਡਰ ਹੈ ਸੀ ਸੀਮੈਂਟ ਦੇ। ਉਹ ਜਿਸ ਤਰ੍ਹਾਂ ਕਿਸੇ ਬੰਦੇ ਨੂੰ ਪੈਡਲ ਲੱਭ ਜੇ ਨਾ, ਫਿਰ ਸਾਈਕਲ ਲੱਭਦਾ ਫਿਰਦਾ ਵੀ ਇਹਦੇ 'ਚ ਕਿਹੜਾ ਪਏਗਾ ਹੈ। ਉਹ ਸਾਡੇ ਕੋਲ ਹੈ ਗਾਡਰ, ਤੇ ਅਸੀਂ ਨਾ ਉਸ ਹਿਸਾਬ ਵਿੱਚ ਕਹਿੰਦੇ ਆ ਵੀ ਇੰਨੀ ਕੰਧ ਬਣਾ ਲਈ ਇੰਨੀ, ਤੇ ਹੁਣ ਗਾਡਰ ਰਹਿ ਗਏ ਸਾਡੇ ਕੋਲ 2 ਹੈ। ਅੱਛਾ, ਉਹ ਬਸ ਅਸੀਂ ਬਰਾਮਦੇ 'ਚ ਲਾ ਲੈਣੇ ਆ, ਤੇ 2 ਸਾਡੇ ਕੋਲ ਲੋਹੇ ਦੇ ਗਾਡਰ, ਉਹ ਹੈ 15 ਫੁੱਟੇ। ਅਸੀਂ ਕਿਹਾ 15 ਫੁੱਟਾ ਜਿਹੜਾ ਵਾ ਨਾ ਇੱਥੇ ਕਮਰਾ ਬਣਾ ਲੈਣੇ ਆ। ਤੇ ਬਾਕੀ ਉਹ ਜਿਸ ਤਰ੍ਹਾਂ ਘਰ ਦੀ ਚੀਜ਼ ਹੁੰਦੀ ਆ, ਦੇਸੀ ਮੁਰਗਾ ਵੀ ਸਸਤਾ ਲੱਗਦਾ ਹੈ। ਨਹੀਂ ਇਹਦਾ ਮਤਲਬ ਵੀ ਤੁਹਾਡੇ ਪੈਡਲ ਹੁਣ ਮੁੱਕ ਜਾਣੇ ਆ। ਹਾਂ, ਪੈਡਲ ਮੁੱਕ ਜਾਣੇ ਆ ਹੈ। ਤੇ ਬਾਕੀ ਇਹ ਆ ਵੀ ਉਹ ਇੱਟਾਂ ਸਾਡਾ ਘਰ ਦਾ ਭੱਠਾ ਵਾ ਹੈ, ਤੇ ਇੱਟਾਂ ਸਾਡੇ ਕੋਲ ਆ ਜਾਂਦੀਆਂ ਵਾ, ਤੇ ਅਸੀਂ ਜਿਹੜਾ ਵਾ ਨਾ ਕਿਤੇ ਲਾਣੇ ਦਾ। ਆ ਸ਼ੁਕਰ ਆ ਜੀ ਤੁਹਾਡਾ ਘਰ ਦਾ, ਅਸੀਂ ਵੀ ਸਮਝਦੇ ਸੀਗੇ ਜੀ ਅੱਛਾ ਉਸ ਪੱਠੇ ਨੂੰ ਨਾ ਵੀ ਸਾਡਾ ਨਾ ਜੀ ਘਰ ਦਾ ਪੱਠਾ। ਅੱਛਾ, ਮੈਂ ਵੀ ਇੰਝ ਸਮਝਦਾ ਸੀਗਾ ਜੀ। ਤੁਹਾਡਾ ਤਾਂ ਜੀ ਮੰਨ ਗਿਆ ਵੀ ਤੁਹਾਡਾ ਘਰ ਦਾ ਪੱਠਾ, ਤੇ ਸਾਡਾ ਤਾਂ ਜੀ ਉਹ ਘਰ ਦਾ ਪੱਠਾ ਕੋਈ ਨਾ ਇਹਨਾਂ ਨਹੀਂ ਕਰਿਆ। ਉਹ ਆ ਜੀ ਜਨਾਬ ਅਬਦੁਲਵੀਦ ਰਾਠ ਸਾਹਿਬ ਜੀ, ਇਹ ਜੀ ਉਸ ਪੱਠੇ ਦੇ ਮਾਲਕ ਆ ਜੀ, ਤੇ ਮੇਰੇ ਜੀ ਇਹ ਲੰਗੋਟੀਆ ਯਾਰ ਆ। ਪਰ ਇਹਨਾਂ ਕੋਲੋਂ ਮੈਂ ਤਾਂ ਜੀ ਮੰਗੀਆਂ ਸੀਗੀਆਂ ਇੱਟਾਂ, ਕਈ ਹਫ਼ਤੇ ਮੰਗਦਾ ਰਿਹਾ, ਉਦੋਂ ਨਿਕਲ ਨਹੀਂ ਰਹੀਆਂ ਸੀ, ਉਦੋਂ ਨਿਕਲ ਨਹੀਂ ਰਹੀਆਂ ਸੀ ਤੋਂ। ਚਲੋ ਨਹੀਂ, ਸਾਨੂੰ ਤਾਂ ਫਿਰ ਇੰਝ ਲੱਗਿਆ ਨਾ, ਮਹਿਸੂਸ ਤਾਂ ਫਿਰ ਹੋਇਆ ਹੀ। ਅੱਛਾ, ਹੁਣ ਇਹ ਆ ਵੀ ਆਹ ਕੋਠਾ ਇੱਧਰ ਤੁਹਾਡਾ ਇੱਧਰ ਬਣ ਗਿਆ, ਹਾਂ, ਯਾਨੀ ਕਿ ਤੁਹਾਡਾ ਕੋਠਾ ਹੋ ਗਿਆ, ਆਪਣਾ ਹੋ ਗਿਆ। ਯਾਨੀ ਕਿ ਇਹ ਨਾਲੇ ਇਹ ਕੋਠੇ ਦਾ ਡੂਅਲ ਪਤਾ, ਜੇ ਕੋਈ ਫੈਮਿਲੀ ਆ ਗਈ ਉਹ ਫਿਰ ਇਹ ਹੈ ਕਿ ਉਹ ਇੱਥੇ ਕੀ ਰਵੇ, ਯਾਨੀ ਕਿ ਡੰਗਰਾਂ ਦਾ ਆ ਕੋਠੇ ਦਾ, ਫਿਰ ਅਸੀਂ ਆਪਣਾ ਬਾਹਰੋਂ ਬਾਹਰ ਜਿਹੜਾ ਨਾ। ਅੱਛਾ, ਹੁਣ ਆ ਇਧਰਲੀ ਜਿਹੜੀ ਆ ਸਾਰੀ ਜਗ੍ਹਾ, ਆ ਕੰਧ ਤੱਕ ਇੱਥੇ ਤੱਕ ਇਹ ਫਾਰਗ ਹੋ ਜੂਗੀ। ਹਾਂ, ਆਹਾ, ਆਹੋ, ਆ ਵੇਲੀ। ਮੈਂ ਤਾਂ ਇਹ ਕਹੂੰਗਾ ਵੀ ਇਹਨੂੰ ਚੁੱਪ ਕਰਕੇ ਇੱਥੇ ਇੱਕ ਸੜਕੀ ਜੀ ਲਿਆਓ, ਇਹਨੂੰ ਇਹਨੂੰ ਇਸਤੇਮਾਲ ਚ ਲਿਆਓ। ਹਾਂ, ਆਪਣਾ ਇੱਥੇ ਆਰਗੈਨਿਕ ਖੇਤੀ ਆਪਣੀ ਕਰੋ ਜਿਹੜੀ। ਨਹੀਂ ਇੱਥੇ ਇਸਤੇਮਾਲ ਚ ਲਿਆਵਾਂਗੇ, ਇੱਥੇ ਕੋਈ ਨਾ ਹੁਣ ਲਾਵਾਂਗੇ ਕੋਈ ਪੌਦੇ ਸ਼ੌਦੇ ਇਸ ਜਗ੍ਹਾ 'ਚ ਨੀਚੇ ਕਿਆਰੀਆਂ ਕੁਰੀਆਂ ਬਣਾ ਕੇ ਨਾ, ਤੇ ਆ ਥੜਾ ਜਿਹੜਾ ਵਾ ਵੈਸੇ ਬੈਠਣ ਵਾਲੀ ਜਗ੍ਹਾ, ਤੇ ਆ ਇੱਥੇ ਬਣਾਵਾਂਗੇ ਓਪਨ 에ਅਰ ਕਿਚਨ, ਕੋਈ ਤੰਦੂਰ ਵਗੈਰਾ ਜਿਹੜੇ ਆ, ਚੁੱਲ੍ਹੇ ਚੱਲੇ, ਇਸ ਤਰ੍ਹਾਂ ਦਾ ਕੰਮ ਇਹ ਚੱਲੇਗਾ। ਤੇ ਬਸ ਉਹ ਕੱਚਾ ਸਟਰਕਚਰ ਰੱਖਣਾ ਵਾ ਸੀ, ਉਹ ਪਰਲੇ ਪਾਸਿਓਂ ਬਿਲਕੁਲ ਖਤਮ ਨਹੀਂ ਕਰਨਾ ਹੈ। ਅੱਛਾ, ਉਹ ਰੱਖਣੀਆਂ ਕੰਧਾਂ, ਹਾਂ, ਯਾਦਗਾਰੀ ਬਿਲਕੁਲ। ਤੇ ਉਹ ਭਾਈ ਅਸੀਂ ਨਾ ਹੁਣ ਉਹ ਜਿਸ ਤਰ੍ਹਾਂ ਕਹਿੰਦੇ ਨੇ ਪੈਡਲ 'ਚ ਸਾਈਕਲ ਪਾਉਣ ਦੇ, ਹੁਣ ਅਸੀਂ ਗਾਰਡਨਾਂ ਦੇ ਨਾ ਕਮਰੇ ਪਾ ਰਹੇ ਆ। ਉਹ ਤਾਂ ਪੈ ਗਿਆ। ਉਹ ਦੇਖਣਾ, ਉਹ ਬਰਾਮਦਾ ਜਿਹੜਾ ਸੀ, ਇਹ ਵੀ ਗਾਰਡਨ ਸਾਡੇ ਕੋਲ ਹੈ ਸੀ ਪਹਿਲੇ ਮੌਜੂਦ, ਅਸੀਂ ਉਹ ਬਰਾਮਦਾ ਬਣਾ ਲਿਆ। ਆ ਹੁਣ ਕਮਰਾ ਬਣ ਜਾਏਗਾ, ਆ 4 ਗਾਰਡਨ ਰਹਿ ਜਾਣਗੇ, ਇਹਨਾਂ ਦਾ ਫਿਰ ਇੱਥੇ ਬਰਾਮਦਾ ਜਿਹਾ ਬਣਾ ਲਾਂਗੇ। ਅੱਛਾ, ਹਲੇ ਤਾਂ ਤੁਹਾਡੇ ਕੋਲ ਆ ਵੀ ਗਾਰਡਰ ਪਏ? ਹਾਂ, 2 ਇਹ 2 ਉੱਥੋਂ ਉਤਰਨਗੇ। ਆ ਵੀ ਟੁੱਟੇ ਭੱਜੇ ਹੋਏ ਵੀ ਪਏ ਆ। ਆਹੋ, ਇਹ ਅਸਲ 'ਚ ਜਦੋਂ ਗਿਰਿਆ ਨਾ ਕਮਰਾ, ਇਹ ਫਿਰ ਉੱਥੋਂ ਟੁੱਟ ਗਏ ਸੀ। ਸ਼ੁਕਰ ਆ ਕਿ ਗਾਰਡਰ ਹੀ ਟੁੱਟੇ, ਹੈ ਕੋਈ ਬੰਦਾ ਨਹੀਂ ਸੀ ਨੀਚੇ। ਅੱਛਾ, ਹੁਣ ਬਸ ਇੱਕ ਅਫਸੋਸ ਵਾਲੀ ਗੱਲ ਆ ਕਿ ਜਦੋਂ ਇੱਥੇ ਹੁਣ ਗੇਟ ਵਾਲਾ ਨਾ, ਆ ਪੌਦੇ ਜਿਹੜੇ ਆ ਨਾ ਇਹ ਖਤਮ ਹੋ ਜਾਣੇ ਆ, ਕਿਉਂਕਿ ਰਸਤਾ ਨਾ ਇੱਥੋਂ ਦੀ ਬਣਨਾ ਵਾ। ਚਲੋ ਕੋਈ ਨਹੀਂ, ਪੌਦੇ ਹੋ ਦੁਬਾਰਾ ਲੱਗ ਜਾਣਗੇ ਜੀ। ਵੈਸੇ ਇਹ ਆ ਵੀ ਇੰਜ ਇੱਕ ਹੀ ਕਰੋ ਨਾ। ਹਾਂ, ਨਹੀਂ ਇਹਦੀ ਖੁਸ਼ਬੂ ਜਿਹੜੀ ਹੈ ਨਾ ਉਹ ਬੜੀ ਸੋਹਣੀ, ਹਾਂ, ਉਹ ਚੰਗੀ ਫੈਲਦੀ ਆ। ਤੇ ਬਾਕੀ ਕਣਕ ਸਾਡੀ ਹਲੇ ਕੁਛ ਹੋ ਗਈ। ਉੱਥੇ ਵੀ ਭਾਈ ਕੁੱਤੇ ਜਿਹੜੇ ਆ ਨਾ, ਅੱਛਾ ਸਰਦੀ ਚ ਨਾ ਹਰ ਬੰਦਾ ਤੰਗ ਹੁੰਦਾ, ਪਰ ਕੁੱਤੇ ਬੜੀ ਮਸਤੀ ਕਰਦੇ ਆ, ਸਵੇਰੇ ਵੀ ਸ਼ਾਮ ਵੀ। ਉਹ ਕਾਫੀ ਸਾਰੇ ਗਿਰਦੋਨਵਾ ਤੋਂ ਨਾ ਜਿਹੜਾ ਵਾ ਆ ਜਾਂਦੇ ਆ ਭਾਈ, ਉਹਨਾਂ ਨੇ ਜਿੰਨਾ ਕੁ ਏਰੀਆ ਉਹਨਾਂ ਦੇ, ਇਸ ਕਰਕੇ ਅਸੀਂ ਨਾ ਇੱਥੇ ਟਨਲ ਫਾਰਮਿੰਗ ਦਾ ਕਦੇ ਨਹੀਂ ਸੋਚਿਆ। 1-2 ਵਾਰੀ ਲਾਇਆ, ਉਹ ਕੁੱਤੇ ਰੋਜ਼ ਹੀ ਛਾਪਰ ਪੜ ਦਿੰਦੇ, ਦੁਹਾਣੇ ਲਾਏ ਸੀ 1 ਦਫਾ। ਉਸ ਤੋਂ ਬਾਅਦ ਇਸ ਨਤੀਜੇ ਤੇ ਪਹੁੰਚੇ ਵੀ ਭਾਈ ਇਸ ਕਰਕੇ ਕੁੱਤਿਆਂ ਤੋਂ ਤੇ ਕੁੱਤੇ ਬੰਦਿਆਂ ਤੋਂ ਜਿੰਨਾ ਫਾਸਲਾ ਰੱਖਿਆ ਜਾ ਸਕੇ ਨਾ। ਹਾਂ, ਵੈਸੇ ਹੁਣ ਤੂੰ ਕਹੇਗਾ ਵੀ ਤੁਸੀਂ ਘਰ ਦੇ ਤਾਂ ਭਾਈ ਕੰਟਰੋਲ ਚ ਆ ਨਾ। ਹਾਂ, ਨਾਲੇ ਇੱਕ ਹੋਰ ਵੀ ਆ ਜੀ, ਸਾਡੇ ਇੱਥੇ ਅੱਜ ਕੱਲ ਜੀ ਕੁੱਤਾ ਮਾਰ ਮੁਹਿੰਮ ਵੀ ਚੱਲੀ ਹੋਈ। ਹਾਂ, ਕੱਲ ਵੀ ਇੱਥੇ ਸੁਣਿਆ 10-12 ਕੁੱਤੇ ਮਾਰ ਕੇ ਗਏ। ਉਹਦੀ ਵਜ੍ਹਾ ਕੀ ਆ ਵੀ ਸਾਡੇ ਇੱਥੇ ਪਿੰਡ ਦੇ ਵਿੱਚ ਨਾ ਜੀ, ਤੇ ਨਾਲ ਦੇ ਪਿੰਡ ਇੱਥੇ ਹੈਗਾ 4-5 ਕਿਲੋਮੀਟਰ ਤੇ ਮਸਰੇਰਾ ਜੀ, ਉੱਥੇ ਕੁੱਤਿਆਂ ਨੇ ਨਾ ਜੀ, ਛੋਟਾ ਬੱਚਾ ਇੱਥੇ ਸਾਡੇ ਪਿੰਡ ਵੀ ਛੋਟਾ ਬੱਚਾ ਸਾਡੇ ਕੋਲ ਹੀ ਹੁੰਦਾ, ਮੁੰਡਾ ਸ਼ੌਕਤ, ਉਹਦੇ ਬੱਚੇ ਨੂੰ ਇੱਥੋਂ ਨਾ ਜਨਾਬ ਜੀ ਇੱਥੋਂ ਪਾੜਤਾ, ਤੇ ਮਸਰੇਰੇ ਦੇ ਵਿੱਚ ਵੀ ਬੱਚੇ ਨੂੰ ਜਿਹੜਾ ਨਾ ਪੈ ਗਏ ਕੁੱਤੇ। ਇਸ ਵਾਸਤੇ ਉਹ ਕੰਮ ਸ਼ੁਰੂ ਹੋਇਆ ਉਹ ਮਾਰਦੇ ਫਿਰ ਰਹੇ ਆ ਜਿਹੜੇ ਅਵਾਰਾ ਕੁੱਤੇ ਆ। ਬਲਕਿ ਕੁਝ ਜ਼ਿਲ੍ਹਿਆਂ 'ਚ ਇਹ ਵੀ ਹੈ ਵੀ ਕੁੱਤਿਆਂ ਦੀ ਉਹ ਕਹਿੰਦੇ ਪੱਟੇ ਤੋਂ ਇਲਾਵਾ ਰਜਿਸਟ੍ਰੇਸ਼ਨ ਵੀ ਕਰਵਾਓ।
ਹਾਂ ਵੀ ਯਾਨੀ ਕਿ ਤੁਹਾਡਾ ਇਹ ਕੁੱਤਾ ਹੈ, ਹਲੇ ਆਪਣੇ ਜ਼ਿਲ੍ਹੇ 'ਚ ਨਹੀਂ ਆਈ, ਉਧਰ ਕਿਤੇ ਹੋਰ ਜ਼ਿਲ੍ਹਿਆਂ 'ਚ ਨਾ ਇਹ ਹੈ ਕਿ ਜਿਸ ਨੇ ਵੀ ਕੁੱਤਾ ਰੱਖਿਆ ਉਹ ਰਜਿਸਟਰਡ ਹੋਣਾ ਚਾਹੀਦਾ ਕੁੱਤਾ। ਨਹੀਂ ਹੋਣਾ ਵੀ ਚਾਹੀਦਾ, ਹਾਂ ਹੋਣਾ ਵੀ ਚਾਹੀਦਾ। ਬਾਹਰ ਇਸ ਤਰ੍ਹਾਂ ਆਵਾਰਾ ਨਹੀਂ ਨਹੀਂ ਹੋਣਾ ਚਾਹੀਦਾ, ਹੁਣ ਕੁੱਤੇ ਰੱਖੋ ਆਪਣਾ ਸ਼ੌਕ ਪਾਲੋ। ਮੈਂ ਕਹਿ ਰਿਹਾ ਕਿ ਰਾਤ ਨੂੰ 12 ਵਜੇ ਤੋਂ ਬਾਅਦ ਸਿਰਫ ਇਸ ਚੀਜ਼ ਤੋਂ ਡਰਦੇ ਨਹੀਂ ਚਾਹੀਦਾ ਵੀ ਕੋਈ ਕੁੱਤਾ ਨਾ ਯਾਨੀ ਕਿ ਘੇਰ ਲਵੇ ਹੈ। ਹਾਲਾਂਕਿ ਪਿੰਡ ਦੇ ਵਿੱਚ ਹੋਰ ਕਿਸੇ ਚੀਜ਼ ਦਾ ਤਾਂ ਡਰ ਕੋਈ ਨਹੀਂ ਹੁੰਦਾ, ਪਰ ਕੁੱਤੇ ਦਾ ਤਾਂ ਫਿਰ ਵੀ ਡਰ ਹੁੰਦਾ। ਨਹੀਂ ਇਹ ਗੱਲ ਜਿੱਥੇ ਮਰਜ਼ੀ ਦਿਲ ਕਰੇ ਭਾਈ ਉਸ ਦਾ ਨਾ ਜਿਹੜਾ ਵਾ, ਨਹੀਂ ਪਰ ਜੇ ਕੋਈ ਵੀਰਾਨ ਜਗ੍ਹਾ ਹੋਵੇ ਉੱਥੇ ਕੁੱਤਾ ਬੰਦਾ ਵੀ ਘੇਰ ਲੈਂਦਾ ਹੈ। ਹਾਂ ਉਹ ਤਾਂ ਫਿਰ ਇਹ ਤਾਂ ਚੱਲਦੇ ਆ, ਪਹਿਲਾਂ ਵੀ ਤੁਸੀਂ ਜਿਵੇਂ ਗੱਲ। ਪਰ ਇੱਕ ਰੌਲਾ ਹੈ, ਜਿਹੜਾ ਕੁੱਤਾ ਬੰਦਾ ਨਾ ਉਹਦੇ ਤੋਂ ਫਿਜ਼ੀਕਲੀ ਇੰਨਾ ਨੁਕਸਾਨ ਨਹੀਂ ਹੁੰਦਾ। ਤੁਸੀਂ ਆਪਣਾ ਜੋ ਕੁਛ ਹੈ ਦੇ ਦਵਾਓ, ਆਪਣਾ ਜਾਨ ਛੁੱਟ ਜਾਂਦੀ ਹੈ। ਲੇਕਿਨ ਅਗਰ ਕੁੱਤਾ ਚੰਗਾ ਕੁੱਤਾ ਹੋਵੇ ਉਹ ਨਹੀਂ ਫਿਰ ਚੜਦਾ। ਆ ਰਾਣੇ ਦੀਆਂ ਗੱਲਾਂ ਜਿਹੜੀਆਂ ਮਾਰਫਤ ਦੀਆਂ ਗੱਲਾਂ ਜੀ ਤੇ ਸੁਣ ਲੀਆਂ ਤੁਸੀਂ। ਮੈਂ ਜਾ ਰਿਹਾ ਸੀਗਾ ਡੇਰੇ ਨੂੰ, ਜਾਂਦੇ ਜਾਂਦੇ ਮੈਂ ਕਿਹਾ ਚਲੋ ਰਾਣਾ ਸਾਹਿਬ ਦੇ ਕੋਲ ਚੱਕਰੀ ਲਾ ਕੇ ਚੱਲਦੇ ਆ, ਤੇ ਕੰਮ ਤੁਹਾਨੂੰ ਰਾਣਾ ਸਾਹਿਬ ਦਾ ਇੱਥੇ ਦਿਖਾਤਾ। ਬਾਕੀ ਅਗਲਾ ਅੱਜ ਦੀ ਦਿਹਾੜੀ 'ਚ ਜੋ ਹੋਊਗਾ ਉਹ ਤੁਹਾਡੇ ਨਾਲ ਜਨਾਬ ਸਾਂਝੀ ਕਰਾਂਗੇ। ਆਪਾਂ ਚੱਲਦੇ ਆ ਜੀ ਹੁਣ ਆਪਣੇ ਡੇਰੇ। ਹਾਂਜੀ ਕੀ ਹੋ ਗਿਆ? ਠੀਕ ਹੈ ਜੀ, ਚਲੋ ਆਓ ਚਲੀਏ। ਠੀਕ ਹੈ ਜੀ ਰਾਣਾ ਸਾਹਿਬ, ਫਿਰ ਠੀਕ ਹੈ ਜੀ, ਆਪਣਾ ਰੱਬ ਰੱਖਾ। ਤੁਸੀਂ ਆਪਣਾ ਜੀ ਆਪ ਆ ਲੈ ਜਾਓ। ਹਾਂ ਇਹ ਤਾਂ ਇਹੋ ਰੱਖ ਹੀ ਨਾ ਲਿਓ। ਲਓ ਜੀ ਆਪਾਂ ਪਹੁੰਚ ਗਏ ਆਪਣੇ ਡੇਰੇ ਹੈ। ਤੇ ਇੱਕ ਅੱਜ ਜਿਹੜਾ ਨਾ ਕੰਮ ਥੋੜਾ ਜਿਹਾ ਖਰਾਬ ਹੋ ਗਿਆ ਵੀ ਆਪਣੀ ਉਧਰ ਪਨੀਰੀ ਬਚੀ ਹੋਈ ਸੀਗੀ ਮਿਰਚਾਂ ਵਾਲੀ, ਬਾਕੀ ਤਾਂ ਇੱਧਰ ਲੱਗ ਗਈ ਸੀਗੀ। ਉਹ ਕੋਈ ਬੰਦਾ ਵਿੱਚੋਂ ਕੋਈ ਪਨੀਰੀ ਅੱਜ ਪੱਟ ਲੈ ਗਿਆ, ਰਾਤੀ ਪੱਟ ਲੈ ਗਿਆ। ਹੁਣ ਮੈਂ ਗਿਆ ਨਾ ਜਾ ਕੇ ਦੇਖੀ ਤਾਂ ਵੀ ਪਨੀਰੀ ਪੱਟੀ ਹੋਈ ਸੀਗੀ। ਚਲੋ ਕਿਸੇ ਨੂੰ ਜ਼ਰੂਰਤ ਹੋਣੀ ਆ। ਤੇ ਬਸ਼ੀਰ ਇੱਥੇ ਲੱਗਿਆ ਹੋਇਆ, ਹਾਂ ਵੀ ਲਾਡੋ। ਸਲਾਮ ਅਲੈਕੁਮ। ਵਾਲੇਕੁਮ ਸਲਾਮ ਜੀ। ਆਵੇ ਬਸ਼ੀਰਾ ਕੀ ਹਾਲ ਆ? ਠੀਕ ਹੈ ਜੀ, ਅੱਲਾ ਦਾ ਕਰਮ ਹੈ, ਸ਼ੁਕਰ ਹੈ। ਤੁਸੀਂ ਸੁਣਾਓ? ਜੁੜੇ ਹੋਏ ਆ? ਹਾਂਜੀ ਜੁੜੇ ਹੋਏ ਹੋ। ਚਲੋ ਚਲੋ ਜਾਓ ਚਟਿਆਓ। ਲੋ ਜੀ ਕੱਲ ਆਪਾਂ ਕਾੜਾ ਦਿੱਤਾ ਸੀਗਾ, ਇਹਨੂੰ ਅੱਜ ਪਤਾ ਲੱਗੂਗਾ ਜੀਰਾ ਵਗੈਰਾ ਦਾ, ਤੁਹਾਨੂੰ ਰਿਜ਼ਲਟ ਜਿਹੜਾ ਨਾ ਉਹ ਦੱਸੂਗਾ ਵੀ ਉਹ ਕੀ ਆ। ਤੇ ਬਾਕੀ ਜਿਹੜਾ ਆ ਹੋਰ ਬਸ਼ੀਰ ਕਿੱਦਾਂ ਦੀ? ਹੁਣ ਤਾਂ ਠੰਡ ਜਿਹੜੀ, ਅੱਜ ਤਾਂ ਧੁੱਪ ਨਿਕਲੀ ਨਹੀਂ। ਅੱਜ ਧੁੱਪ ਨਿਕਲੀ ਨਹੀਂ, ਅੱਜ ਦਿਨ ਬਹੁਤ ਠੰਡਾ ਰਿਹਾ ਹੈ। ਹਾਂ ਕਿਉਂਕਿ ਮੌਸਮ ਜਿਹੜਾ ਹੁਣ ਅੱਗੇ ਐਵੇਂ ਹੀ ਰਹਿਣਾ ਹੈ। ਹਾਂ ਸੂਰਜ ਬਹੁਤ ਘੱਟ ਨਿਕਲੇਗਾ। ਹਾਂ ਇਹ ਪਤਾ ਨਹੀਂ ਹੁਣ ਕਿੰਨੇ ਦਿਨ ਰਹੂਗਾ ਇਦਾਂ ਦਾ। ਇਹ ਬਸ ਹੁਣ ਕੋਈ 10-15 ਦਿਨਾਂ ਤੱਕ ਕਰ, ਹਾਂ ਫਿਰ ਮੌਸਮ ਜਾ ਕੇ ਸੈੱਟ ਹੋਣਾ। ਫਿਰ ਛਲੀਆਂ ਤਾਂ ਆਪਣੀਆਂ ਹੁਣ ਕੀ ਕਰੀਏ, ਦੁਨੀਆ ਦੇ ਨਾਲ ਹੀ ਆ, ਲੋਕਾਂ ਦੇ ਨਾਲ ਹੀ ਬੈਠੇ ਆ। ਆਹੋ ਅੱਜ ਤਾਂ ਥੋੜੀ ਦੇਰ ਹੀ ਸੂਰਜ, ਸਵੇਰ ਧੁੰਦ ਕਿੰਨੀ ਕੁ ਸੀਗੀ? ਸਵੇਰ ਧੁੰਦ ਨਹੀਂ ਹੈਗੀ ਜੀ, ਬੱਦਲ ਹੈਗਾ ਸੀ। ਅੱਛਾ ਧੁੰਦ ਨਹੀਂ ਪਈ। ਧੁੰਦ ਨਹੀਂ ਪਈ ਹੈਗੀ। ਹਾਂ ਜੇ ਤਾਂ ਧੁੰਦ ਪੈਂਦੀ ਤਾਂ ਫੇਰ ਬੱਦਲ ਨਹੀਂ ਸੀ ਹੋਣਾ, ਸੂਰਜ ਵੀ ਨਿਕਲਿਆ। ਹਾਂ ਇਹ ਬੱਦਲ ਕਰਕੇ ਨਹੀਂ, ਮੀਂਹ ਮੂੰਹ ਦਾ ਤਾਂ ਨਹੀਂ ਕੋਈ ਚਾਂਸ ਬਣਿਆ ਹੋਇਆ? ਨਹੀਂ ਹਾਲੇ ਬਾਰਿਸ਼ ਦਾ ਨਿਸ਼ਾਨਾ ਕੋਈ ਵੀ। ਅੱਛਾ ਹਾਂਜੀ ਸਹੀ ਸਹੀ ਸਹੀ। ਬਸ ਐਵੇਂ ਬੂਰ ਜਿਹੀ ਹੋਰਾ ਪਰਾਂ ਨਾ ਹਾਂ ਕੋ 2-4 ਦਿਨਾਂ ਵਾਸਤੇ ਹਾਂ ਮੁੜ ਜਿਤਨਾ ਚਿਰ ਮੌਸਮ ਸੈੱਟ ਨਹੀਂ ਨਾ ਹੋਣਾ ਹਾਂ ਬੈਠੇ ਹੀ ਆ। ਬੈਠੇ ਹੀ ਆ, ਸਹੀ ਗੱਲ ਆ। ਲਓ ਜੀ ਬਸ਼ੀਰ ਕਹਿੰਦਾ ਵੀ ਨਾਲ ਹੀ ਆ ਜੀ ਦੁਨੀਆ ਦੇ। ਵੈਸੇ ਸੂਰਜ ਇਸ ਵੇਲੇ ਮੈਂ ਤੁਹਾਨੂੰ ਦਿਖਾਣਾ ਵੀ ਆ ਦੇਖੋ ਥੋੜਾ ਥੋੜਾ ਬਸ ਮੱਧਮ ਜਿਹਾ ਹੀ ਨਿਕਲਿਆ ਹੋਇਆ। ਹਾਂ ਬਈ ਕੀ ਕਰ ਰਿਹਾ ਨਿੱਕੂ? ਕੀ ਕਰਦਾ ਪਿਆ? ਇਹ ਕੀ ਆ? ਮਿੱਟੀ? ਨਿਆਣਾ ਜਵਾਬ ਨਹੀਂ ਦਿੰਦਾ ਹੈਗਾ। ਤੇ ਆਪਾਂ ਚੱਲਦੇ ਆਂ ਤੇ ਤੁਹਾਨੂੰ ਮੈਂ ਕਣਕ ਦਿਖਾਣਾ। ਕਣਕ ਨੂੰ ਕੱਲ ਨੂੰ ਆਪਾਂ ਲਾਣਾ ਪਾਣੀ। ਤੇ ਗੱਲ ਇਹ ਹੈਗੀ ਆ ਵੀ ਹਰ ਬੰਦੇ ਦਾ ਤਰੀਕਾ ਜਿਹੜਾ ਨਾ ਆਪਣਾ ਆਪਣਾ ਹੁੰਦਾ। ਹਰ ਬੰਦੇ ਦੀ ਸੋਚ ਆਪਣੀ ਆਪਣੀ ਹੁੰਦੀ ਆ। ਕਈ ਬੰਦੇ ਜਿਹੜੇ ਆ ਨਾ, ਮੈਂ ਜ਼ਿਆਦਾਤਰ ਦੇਖਿਆ ਗਿਆ ਵੀ ਕਣਕ ਨੂੰ 21 ਦਿਨਾਂ ਤੋਂ ਲੈ ਕੇ 28 ਦਿਨਾਂ ਦੇ ਵਿੱਚ ਪਾਣੀ ਲਾਉਂਦੇ ਆ। ਪਰ ਮੈਂ ਕਹਿੰਦਾ ਵੀ ਕਣਕ ਨੂੰ ਪਾਣੀ ਜਿਹੜਾ ਨਾ ਉਸ ਵੇਲੇ ਲਾਣਾ ਚਾਹੀਦਾ ਜਿਸ ਵੇਲੇ ਕਣਕ ਜਿਹੜੀ ਆ ਨਾ ਪਾਣੀ ਮੰਗੇ। ਉਹਦਾ ਫਾਇਦਾ ਹੁੰਦਾ। ਉਹ ਪਤਾ ਕਿੱਦਾਂ ਲੱਗੂਗਾ ਵੀ ਕਣਕ ਪਾਣੀ ਮੰਗਦੀ ਆ ਕਿ ਨਹੀਂ ਮੰਗਦੀ। ਮੈਂ ਦੂਜਾ ਵੀ 21 ਦਿਨਾਂ ਤੇ ਜਾਂ 28 ਦਿਨਾਂ ਤੇ ਜਿਹੜੇ ਵੀਰ ਪਾਣੀ ਲਾਉਂਦੇ ਆ, ਮੈਂ ਉਹਨਾਂ ਨੂੰ ਵੀ ਇਹ ਨਹੀਂ ਕਹਿੰਦਾ ਹੈਗਾ ਕਿ ਉਹ ਗਲਤ ਕਰਦੇ ਆ। ਨਹੀਂ, ਉਹ ਵੀ ਠੀਕ ਆ, ਤਰੀਕੇ ਤਾਂ ਲਾਣਾ ਤਾਂ ਪਾਣੀ ਆ। ਲੇਕਿਨ ਮੈਂ ਕਹਿੰਦਾ ਵੀ ਜਦੋਂ ਮੰਗੇ ਨਾ
ਜਦੋਂ ਲਾਈਏ ਨਾ ਤੇ ਕਣਕ ਫਟਾਰਾ ਜ਼ਿਆਦਾ ਕਰਦੀ ਆ। ਉਹਦੇ ਮੰਗਣ ਦੇ ਵੀ ਪਤਾ ਕਿੱਦਾਂ ਲੱਗੂਗਾ ਵੀ ਕਣਕ ਹੁਣ ਪਾਣੀ ਮੰਗਦੀ ਪਈ ਆ। ਆ ਦੇਖੋ ਆਪਣਾ ਆਹ ਛਾਪਰ ਜਿਹੜਾ ਨਾ ਜੀ ਛੱਡ ਗਿਆ ਹੋਇਆ, ਇਹ ਵੀ ਮਿਰਚਾਂ ਨੇ ਰਾਤੀ ਕੋਈ ਸੁੱਖ ਮਾਰਿਆ ਹੋਣਾ। ਇੱਕ ਵਾਰੀ ਤਾਂ ਪੱਤੇ ਝਾੜਨ ਤੇ ਆ ਗਈਆਂ ਸੀਗੀਆਂ ਵੀ ਇੰਨੀ ਠੰਡ ਸੀਗੀ ਵੀ ਜਿਹਦਾ ਹਿਸਾਬ ਕੋਈ ਨਹੀਂ ਹੈ। ਚਲੋ ਇਹਨੂੰ 2-3 ਦਿਨਾਂ ਬਾਅਦ ਖੋਲਾਂਗੇ ਆਪਾਂ, ਫੇਰ ਪਤਾ ਲੱਗੂਗਾ। ਅੱਛਾ, ਮੈਂ ਕਹਿੰਦਾ ਸੀਗਾ ਵੀ ਪਤਾ ਕਿੱਦਾਂ ਲੱਗੂਗਾ। ਪਤਾ ਹੈ ਕਣਕ ਦੇ ਪਾਣੀ ਮੰਗਣ ਦੇ ਨਾ 2-3 ਨਿਸ਼ਾਨੀਆਂ ਹੁੰਦੀਆਂ। ਇੱਕ ਨਿਸ਼ਾਨੀ ਤਾਂ ਇਹ ਹੁੰਦੀ ਆ ਵੀ ਕਣਕ ਨਾ ਪੱਤੇ ਨੂੰ ਮਰੋੜਨ ਲੱਗ ਜਾਂਦੀ ਆ। ਦੂਜੀ ਨਿਸ਼ਾਨੀ ਜਾਂ ਪੱਤਾ ਜਿਹੜਾ ਨਾ ਉਹ ਢਿੱਲਾ ਕਰ ਜਾਂਦੀ ਆ। ਤੀਜੀ ਨਿਸ਼ਾਨੀ ਕੀ ਆ? ਤੀਜੀ ਨਿਸ਼ਾਨੀ ਆ ਵੀ ਜਿੱਦਾਂ ਆ ਕਿਧਰੇ ਨਾ ਕਣਕ ਪੀਲਕ ਜੀ ਮਾਰਨ ਲੱਗ ਜੂਗੀ। ਇੰਜ ਲੱਗੂਗਾ ਵੀ ਜਿਵੇਂ ਨਾ ਕਿਧਰੋਂ ਟਾਕੀ ਕੋਈ ਪੀਲੀ ਉਹ ਹੁੰਦੀ ਆ। ਠੀਕ ਆ ਨਾ, ਆ ਜਿੱਦਾਂ ਇੱਥੇ ਨਾਲ ਆ ਤੁਸੀਂ ਇਹ ਦੇਖੋ, ਇੱਥੇ ਉਂਝ ਕਣਕ ਜਿਹੜੀ ਆਪਣੀ ਇਹ ਦੇਖੋ ਮਾਸ਼ਾਅੱਲਾ ਠੀਕ ਖਲੋਤੀ ਹੈ। ਤੇ ਇਹ ਕਣਕ ਨੂੰ ਆਪਣੀ ਨੂੰ ਹੋ ਗਏ ਆ ਗੱਡੀ ਨੂੰ 5 ਤਰੀਕ, 5 ਤੋਂ 5 ਮਹੀਨਾ ਤੇ 8 ਦਿਨ, 38 ਦਿਨ ਹੋ ਗਏ। ਤੇ ਹੁਣ ਇਹਦੇ 'ਚ ਟਾਕੀਆਂ ਕੋਈ ਜਿਹੜੀ ਆ ਨਾ ਉਹ ਇਹ ਕਹਿੰਦੀ ਆ ਵੀ ਮੈਨੂੰ ਪਾਣੀ ਲਾਓ। ਠੀਕ ਹੈ, ਹੁਣ ਆਪਾਂ ਇਹਨੂੰ ਪਾਣੀ ਲਾਵਾਂਗੇ ਮੇਰੇ ਹਿਸਾਬ ਦੇ ਮੁਤਾਬਕ। ਤੇ ਇਹ ਤਿੰਨਾਂ ਤਰੀਕਿਆਂ ਦੇ ਤਿੰਨੇ ਹੀ ਉਹਨਾਂ ਦੇ ਵਿੱਚੋਂ ਕੋਈ ਵੀ ਗੱਲ ਹੋਵੇ ਨਾ ਉਹ ਸਮਝ ਲਓ ਵੀ ਪਾਣੀ ਇਹ ਮੰਗਦੀ ਪਈ ਹੈ। ਤੇ ਆ ਇੱਧਰ ਮੇਰੇ ਵੱਡੇ ਭਾਈਏ ਦੀ ਪਤਰੇ ਦੇ ਤਾਏ ਦਾ ਮੁੰਡਾ ਆ, ਉਹਦੀ ਮਿਰਚਾਂ ਉਹ ਵੀ ਕੱਜੀਆਂ ਹੋਈਆਂ। ਆਪਾਂ ਵੀ ਅਲਹਮਦੁਲਿਲਾ ਹੁਣ ਕੱਜਦੀਆਂ ਹੋਈਆਂ। ਆ ਮੈਂ ਤੁਹਾਡੇ ਨਾਲ ਗੱਲ ਕੀਤੀ ਸੀਗੀ ਵੀ ਆ ਤੀਜਾ ਕਿੱਲਾ ਸੀਗਾ ਮਿਰਚਾਂ ਵਾਲਾ, ਇਹਦੇ 'ਚ ਆਪਾਂ ਮਿਰਚਾਂ ਲਾਣੀਆਂ ਸੀਗੀਆਂ। ਇਹ ਹੁਣ ਵਿਹਲਾ ਪਿਆ। ਇਹ ਕਿਉਂ ਨਹੀਂ ਲਾਈਆਂ? ਇਹ ਮੈਂ ਕਿੱਲਾ ਦੇਤਾ ਆ, ਮੇਰਾ ਇੱਕ ਦੋਸਤ ਆ, ਜਿਗਰੀ ਯਾਰ ਆ, ਰਾਣਾ ਇਕਰਾਮ। ਇਹ ਉਹ ਕਹਿੰਦਾ ਜੀ ਮੈਂ ਮਿਰਚਾਂ ਲਾਣੀਆਂ ਆ। ਤੇ ਉਹਨੇ ਜਿਹਦੇ ਕੋਲੋਂ ਜ਼ਮੀਨ ਠੇਕੇ ਤੇ ਲਈ ਸੀ ਨਾ, ਉਸ ਬੰਦੇ ਨੇ ਉਹਨੂੰ ਜਵਾਬ ਦੇਤਾ ਤੇ ਆਪਾਂ ਉਹਨੂੰ ਆਹ ਕਿੱਲਾ ਜਿਹੜਾ ਨਾ ਇਹ ਮਿਰਚਾਂ ਲਾਉਣ ਵਾਸਤੇ ਦੇਤਾ। ਠੀਕ ਹੈ ਜੀ, ਉਹ ਜਿਹੜੀ ਕਮਿਟਮੈਂਟ ਦੇ ਨਾਲ ਹੈ। ਤੇ ਆ ਦੂਜਾ ਕਿੱਲਾ ਮੈਂ ਤੁਹਾਨੂੰ ਕਣਕ ਦਾ ਜਿਹੜਾ ਆ ਉਹ ਦਿਖਾਉਂਦਾ ਆ ਵੀ ਉਹਦੀ ਸੂਰਤ ਹਾਲ ਕੀ ਆ ਸਾਰੀ। ਆ ਆਪਣਾ ਦੂਜਾ ਕਿੱਲਾ, ਉਹ ਜਿਹੜੀ ਮੈਂ ਪਹਿਲੇ ਦਿਖਾਈਆਂ ਨਾ ਉਹ 2 ਕਨਾਲਾਂ ਸੀਗੀਆਂ। ਉਹ ਤਾਂ ਪਤਾ ਹੀ ਆ, ਤੁਸੀਂ ਸਾਰੇ ਦੇਖਿਆ। ਦੇਖੋ ਨਾ ਹੁਣ ਕਿਧਰੋਂ ਨਾ ਇਹ ਕਹਿੰਦੀ ਆ ਵੀ ਮੈਨੂੰ ਪਾਣੀ ਨਾ ਦਿਓ। ਟਾਕੀ ਜੀ ਕਿਧਰੋਂ ਉਹ ਹੋ ਰਹੀ ਆ। ਬਾਕੀ ਉਂਝ ਇਹ ਦੇਖ ਲਓ ਤੁਸੀਂ, ਇਹ ਤੁਹਾਡੇ ਸਾਹਮਣੇ। ਬਾਕੀ ਬੂਟਾ ਇਹਨੇ ਮਾਰਨਾ ਸ਼ੁਰੂ ਕਰਤਾ ਹੈ। ਆ ਦੇਖੋ ਨਾਲੋਂ ਨਾ ਇਹ ਹੁਣ ਇਹ ਸੂਏ ਕੱਢ ਰਹੀ ਹੈ ਤੇ ਵਿੱਚੋਂ ਇਸ ਵਾਰੀ ਅੱਛਾ ਆਹ ਕੰਮ ਵੀ ਹੋਇਆ ਆ। ਇਹ ਦੇਖ ਰਹੇ ਤੁਸੀਂ, ਇਹ ਟੋਕਾ ਜਿਹਾ ਵੀ ਕਣਕਾਂ ਨੂੰ ਪਿਆ ਹੈ ਆ। ਮੈਂ ਉਹ ਵੀਡੀਓ ਵੀ ਦੇਖੀ ਸੀਗੀ ਭਾਈ ਅਸਦ ਦੀ ਨਾ, ਲੁਧਿਆਣੇ ਦੀ। ਉਹਨਾਂ ਨੇ ਵੀ ਕਿਹਾ ਸੀਗਾ ਵੀ ਇਸ ਵਾਰੀ ਕਣਕਾਂ ਨੂੰ ਕੋਈ ਟੋਕਾ ਜਿਹਾ ਨਾ ਪੈ ਰਿਹਾ ਕੋਈ ਥੋੜਾ। ਹੁਣ ਜੀ ਟਾਈਮ ਤੁਹਾਡੇ ਸਾਹਮਣੇ, ਸ਼ਾਮ ਦਾ ਵੇਲਾ। ਅਸਲਮ ਖਾਨ ਵਕਾਰ ਸਾਹਿਬ ਨਾਲ ਵੀ ਤੁਹਾਡੀ ਮੁਲਾਕਾਤ ਕਰਾਤੀ ਆ। ਤੇ ਹੁਣ ਮੈਂ ਕੱਢਦਾ ਧਾਰਾਂ ਤੇ ਉਸ ਤੋਂ ਬਾਅਦ ਫਿਰ ਦੇਖਦੇ ਹਾਂ ਜੇ ਕੋਈ ਹੋਰ ਉਹ ਹੋਈ ਤਾਂ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ। ਮੌਸਮ ਦੀ ਤੁਹਾਨੂੰ ਦੱਸਤੀ ਆ ਵੀ ਮੌਸਮ ਅੱਜ ਜਿਹੜਾ ਨਾ ਜੀ ਉਹ ਬੱਦਲਾਂ ਵਾਲਾ ਹੀ ਰਿਹਾ। ਇਹ ਅੱਜ ਆਪਾਂ ਨਾ ਰਿਜ਼ਲਟ ਕੱਢਾਂਗੇ ਉਹ ਵੀ ਕੱਲ ਜਿਹੜਾ ਆਪਾਂ ਇਹਨੂੰ ਲਸਣ ਵਾਲੀ ਖੀਰ ਦਿੱਤੀ ਸੀਗੀ, ਗੁੜ ਦਿੱਤਾ ਸੀਗਾ ਤੇ ਵਿੱਚ ਆਪਾਂ ਸਫੇਦ ਜ਼ੀਰਾ ਤੇ ਆਪਣਾ ਮਿੱਠਾ ਸੋਡਾ ਪਾਇਆ ਸੀਗਾ ਨਾ, ਵੀ ਉਹਦਾ ਰਿਜ਼ਲਟ ਕੀ ਬਣਦਾ। ਉਂਝ ਰਾਣੇ ਜਿਹੜੀ ਆ ਨਾ ਮਾਸ਼ਾਅੱਲਾ ਰੰਗ ਰੁੰਗ ਇਹਦਾ ਬਹੁਤ ਸੋਹਣਾ।
ਇੱਕ ਅੱਧੇ ਦਿਨ 'ਚ ਵੈਸੇ ਫਰਕ ਨਹੀਂ ਪੈਂਦਾ ਹੁੰਦਾ, 2-3 ਵਾਰੀ ਦਵਾਂਗੇ ਨਾ ਫੇਰ ਅੱਗੋਂ ਜੀ ਕੋਈ ਪਾਈਆ ਕੋਈ ਅੱਧਾ ਕਿਲੋ ਕੁਝ ਤਾਂ ਫਰਕ ਪਊਗਾ ਹੀ ਨਾ। ਲਓ ਜੀ ਫਰਕ ਹੈਗਾ, ਅੱਗੇ ਦੁੱਧ ਹੁੰਦਾ ਇੱਥੇ ਤਾਈਂ, ਅੱਜ ਦੁੱਧ ਹੈਗਾ ਅੱਗੇ ਝੱਗ ਆ, ਚਲੋ ਅੱਗੇ ਇੱਥੇ ਝੱਗ ਸੜੇ ਇੱਥੇ ਤਾਈਂ ਹੁੰਦਾ, ਅੱਗੇ ਤਕਰੀਬਨ ਅੱਗੇ ਦੁੱਧ ਹੁੰਦਾ 2.25 ਕਿਲੋ ਨਾ, ਅੱਜ ਦੁੱਧ ਹੈਗਾ ਤਕਰੀਬਨ ਜਨਾਬ ਜੀ 3 ਕਿਲੋ ਦੇ ਲਾਗੇ ਵੀ 3 ਕਿਲੋ ਹੈਗਾ। ਲਗਾਤਾਰ 2-3 ਵਾਰੀ ਦੇਵਾਂਗੇ ਨਾ, 20 ਦਿਨ ਜਿਹੜਾ ਨਾ ਆਪਾਂ ਪਹਿਲਣ ਬੱਚੀ ਆ, 20 ਦਿਨ ਆਪਾਂ ਇਹਨੂੰ ਕੁਝ ਵੀ ਨਹੀਂ ਦਿੱਤਾ, ਸਵਾਏ ਥੋੜਾ ਜਿਹਾ ਵੰਡਾ ਪਾਈਦਾ ਸੀਗਾ, ਉਸ ਤੋਂ ਇਲਾਵਾ ਕੁਝ ਨਹੀਂ, ਉਹ ਵੀ ਥੋੜਾ ਪਾਈਦਾ ਸੀ। ਤੇ ਹੁਣ ਇਹ ਹੈ ਵੀ ਇਹਦਾ ਅੰਦਰ ਸਾਫ਼ ਹੋਊਗਾ ਮਿੱਠੇ ਸੋਡੇ ਦੇ ਨਾਲ, ਸਫੇਦ ਜੀਰੇ ਦੇ ਨਾਲ ਤੇ ਲਸਣ ਇਹਦੇ ਨਾਲ ਤੇ ਗੁੜ ਵੀ ਜਿਹੜਾ, ਫਿਰ ਹੌਲੀ ਹੌਲੀ ਦੁੱਧ ਇਹ ਨਾ ਇਹ ਵਧੂਗੀ। ਤੇ ਮੈਂ ਤੁਹਾਨੂੰ ਫਿਰ 3 ਦਿਨਾਂ ਤੋਂ ਬਾਅਦ ਨਾ ਜ਼ਰੂਰ ਦਿਖਾਊਂਗਾ ਵੀ ਹੁਣ ਜਿਹੜਾ ਆ ਗੱਲ ਕਿੱਥੇ ਖੜੀ ਆ। ਅੱਛਾ, ਇਹ ਬੱਚੀ ਦਾ ਜਿਹੜਾ ਦੁੱਧ ਹੁੰਦਾ ਨਾ, ਇਹ ਮੈਂ ਦੇ ਦਿੰਦਾ ਆ, ਰਾਣਾ ਇਨਾਮ ਆ ਮੁੰਡਾ, ਮੇਰੇ ਮਾਮੂ ਦਾ ਹੀ ਪੁੱਤਰ ਹੈਗਾ ਆ, ਤੇ ਉਹ ਦੁੱਧ ਦਾ ਕੰਮ ਕਰਦਾ। ਸਵੇਰ ਸ਼ਾਮ ਇਹਦਾ ਦੁੱਧ ਦੋਨੋਂ ਦੇ ਦਿੱਤਾ, ਜਿਹਦੇ ਨਾਲ ਜਿਹੜਾ ਨਾ ਇਹਨਾਂ ਦਾ ਵੰਡਾ ਆ ਜਾਂਦਾ, ਤੇ ਜਿਹੜੀ ਵੱਡੀ ਗਾਂ ਦਾ ਦੁੱਧ ਆ ਉਹ ਘਰ ਦਾ ਗੁਜ਼ਾਰਾ ਕਰੀ ਜਾਂਦੀ ਹੈ। ਇਨਾਮ ਆਂਦਾ ਨਾ, ਤੇ ਮੈਂ ਤੁਹਾਡੀ ਉਹਦੇ ਨਾਲ ਵੀ ਗੱਲਬਾਤ ਜਿਹੜੀ ਹੈ ਨਾ ਉਹ ਕਰਾਂਗਾ। ਵੀ ਇਨਾਮ ਅੱਜ ਤੂੰ ਵੀ ਮੇਰੇ ਕੈਮਰੇ ਦੇ ਵਿੱਚ ਆ ਗਿਆ। ਇਹ ਜੀ ਰਾਣਾ ਨਾਮ ਸਾਹਿਬ, ਅਸੀਂ ਦੋਨੇ ਆਪਸ ਦੇ ਵਿੱਚ ਮਲੇਰ ਫੇਰ ਵੀ ਆ। ਨਾਮ ਦੁੱਧ ਦਾ ਰੇਟ ਕੀ ਚੱਲ ਰਿਹਾ? ਦੁੱਧ ਦਾ ਰੇਟ ਹੈਗਾ ਜੀ 5000। ਆ ਦੇਖੋ, ਆ ਦੁੱਧ ਜਿਹੜਾ ਨਾ ਇੰਨਾ ਕੁ ਵੱਧ ਗਿਆ, 2 ਕਿਲੋ। ਲਓ ਜੀ, ਇਹ ਸੀਗੀ ਅੱਜ ਦੀ ਸਾਡੀ ਇਹ ਰੂਟੀਨ ਵੀਡੀਓ, ਜਿਹੜੀ ਅਸੀਂ ਤੁਹਾਡੇ ਤੱਕ ਪਹੁੰਚਾਤੀ, ਤੁਹਾਡੇ ਨਾਲ ਸਾਂਝ ਕਰ ਲਈ। ਹੁਣ ਮੈਨੂੰ ਰਾਣਾ ਖਾਲਦ ਮਕਬੂਲ ਨੂੰ ਦਿਓ ਇਜਾਜ਼ਤ, ਤੇ ਆਖਰ ਦੇ ਉੱਤੇ ਉਹੀ ਨਾਰਾ, ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ, ਰੱਬ ਰੱਖ।